ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 14 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫਰੈਜ਼ਨੋ, ਤਾਰਾ ਸਿੰਘ ਸੱਗੜ ਫਰੀਮੌਂਟ, ਹਰਿੰਦਰ ਭੀਣ ਸੈਨ ਹੋਜ਼ੇ ਤੇ ਮਨਜੀਤ ਸਿੰਘ ਫਰੀਮੌਂਟ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਪਿਛਲੇ ਕਾਫੀ ਦਿਨਾਂ ਤੋਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੀ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਸੈਂਟਰਲ ਵੈਲੀ, ਸਦਰਨ ਕੈਲੀਫੋਰਨੀਆ, ਈਵਨ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵੀ ਹੀਟ ਵੇਵ ਆ ਰਹੀ ਆ। ਇਸ ਹੀਟ ਵੇਵ ਦੇ ਨਾਲ ਕਈ ਜਗ੍ਹਾ ਦੇ ਉੱਤੇ 114 120 ਡਿਗਰੀ ਤੱਕ ਵੀ ਟੈਂਪਰੇਚਰ ਪਹੁੰਚ ਸਕਦਾ ਹੈਗਾ। ਸੋ ਇਹਦੇ ਵਿੱਚ ਕੁਝ ਕੁ ਸ਼ਹਿਰਾਂ ਦੇ ਨਾਂ ਜਿਹੜੇ ਦੱਸੇ ਗਏ ਆ ਵੀ ਜਿੱਥੇ 100 ਡਿਗਰੀ ਤੋਂ ਬਾਅਦ ਟੈਂਪਰੇਚਰ ਪਹੁੰਚ ਜਾਣਾ। ਲਿਵਰਮੋਰ ਬੇ ਏਰੀਏ ਦੇ ਵਿੱਚ ਸ਼ਹਿਰ ਆ, ਕਹਿੰਦੇ ਵੀ ਉੱਥੇ 100 ਡਿਗਰੀ ਤੋਂ ਉੱਪਰ ਟੈਂਪਰੇਚਰ ਇਸ ਵੀਕਐਂਡ ਦੇ ਦੌਰਾਨ ਪਹੁੰਚੂਗਾ। ਸੈਨੋਜ਼ੇ 'ਚ ਸਿਰਫ 2% ਚਾਂਸ ਆ 100 ਡਿਗਰੀ ਤੱਕ ਪਹੁੰਚਣ ਦੇ, ਪਰ ਟੈਂਪਰੇਚਰ ਕਾਫੀ ਹਾਈ ਹੋਊਗਾ। ਲਿਵਰਮੋਰ 'ਚ 50% ਚਾਂਸ ਆ 100 ਡਿਗਰੀ ਤੱਕ ਪਹੁੰਚਣ ਦੇ। ਬੈਕਾਵੇਲ ਦੇ ਵਿੱਚ 114 ਡਿਗਰੀ ਤੱਕ ਟੈਂਪਰੇਚਰ ਪਹੁੰਚ ਸਕਦਾ ਹੈਗਾ। 3 ਡਿਜਿਟ ਜਿੱਦਾਂ 100 ਤੋਂ ਉੱਪਰ ਕੰਕਰ, ਲਿਵਰਮੋਰ ਇਹਨਾਂ ਏਰੀਆ 'ਚ ਪਹੁੰਚੂਗਾ, ਜਦ ਕਿ ਸੈਨ ਫਰਾਂਸਿਸਕੋ 'ਚ ਸਿਰਫ 63 ਡਿਗਰੀ ਤੇ ਓਕਲੈਂਡ 'ਚ 71 ਡਿਗਰੀ ਰਹੂਗਾ। ਸੋ ਜੇ ਆਪਾਂ ਸ਼ਹਿਰਾਂ ਦੀ ਗੱਲ ਕਰਦੇ ਜਾਈਏ, ਰੈਡਿੰਗ ਜੋ ਆ ਉੱਥੇ 110 ਡਿਗਰੀ ਤੱਕ, ਸੈਕਰਾਮੈਂਟੋ 105 ਡਿਗਰੀ, ਫ੍ਰਿਜ਼ਨੋ 104 ਡਿਗਰੀ, ਬੇਕਰਸਫੀਲਡ 103 ਡਿਗਰੀ। ਇਹ ਸਾਰੇ ਸ਼ਹਿਰਾਂ ਦੇ ਵਿੱਚ ਟੈਂਪਰੇਚਰ ਹਾਈ ਹੋਊਗਾ ਇਸ ਵੀਕਐਂਡ ਦੇ ਦੌਰਾਨ, ਸੈਚਰਡੇ ਸੰਡੇ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਡੋਰਾਂ ਦੇ ਅੰਦਰ ਰਹੋ, ਘਰਾਂ ਦੇ ਅੰਦਰ ਰਹੋ, ਹੀਟ ਦੇ ਵਿੱਚ ਬਾਹਰ ਨਾ ਜਾਓ ਤੇ ਪਾਣੀ ਵੱਧ ਤੋਂ ਵੱਧ ਜੋ ਆ ਪੀਤਾ ਜਾਵੇ ਜੀ। ਇਸੇ ਤਰ੍ਹਾਂ ਫਰੈਜ਼ਨੋ ਇਲਾਕੇ ਦੇ ਵਿੱਚ ਜਿਹੜੇ ਕੰਮ ਕਰਦੇ ਨੇ, ਖਾਸ ਕਰਕੇ ਖੇਤਾਂ ਦੇ ਵਿੱਚ, ਉਹਨਾਂ ਦੇ ਲਈ ਵੀ ਕੁਝ ਹੈਲਥ ਐਕਸਪਰਟਸ ਨੇ ਜਿਹੜੇ ਉਹਨਾਂ ਨੇ ਆਪਣੀਆਂ ਸਲਾਹਾਂ ਜਿਹੜੀਆਂ ਜਾਰੀ ਕੀਤੀਆਂ। ਉਹਨਾਂ ਦਾ ਕਹਿਣਾ ਹੈ ਕਿ ਜ਼ਿਆਦਾ ਧੁੱਪ ਦੇ ਦਰਮਿਆਨ ਕੰਮ ਕਰਨ ਦੇ ਸਮੇਂ ਤੁਹਾਨੂੰ ਜਿਹੜਾ ਉਹ ਸਹੀ ਕੱਪੜੇ ਪਾਉਣੇ ਚਾਹੀਦੇ ਆ, ਜ਼ਿਆਦਾ ਠੰਡਾ ਪਾਣੀ ਜਿਹੜਾ ਪੀਣਾ ਚਾਹੀਦਾ, ਜ਼ਿਆਦਾ ਮਾਤਰਾ ਦੇ ਵਿੱਚ ਪੀਣਾ ਚਾਹੀਦਾ, ਸਹੀ ਭੋਜਨ ਜਿਹੜਾ ਉਹ ਖਾਣਾ ਚਾਹੀਦਾ। એનર્ਜੀ ਡਰਿੰਕਸ ਜਾਂ ਸ਼ੂਗਰ ਡਰਿੰਕ ਉਹ ਕਹਿੰਦੇ ਕਿ ਨਾ ਲਓ ਤਾਂ ਬਿਹਤਰ ਹੋਊਗਾ। ਤੇ ਦੂਜੇ ਪਾਸੇ ਉਹਨਾਂ ਨੇ ਵੀ ਕਿਹਾ ਕਿ ਜ਼ਿਆਦਾ ਪਾਣੀ ਪੀਣ ਦੀ ਜਿਹੜੀ ਆ ਉਹ ਤੁਸੀਂ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਨੂੰ। ਹੋ ਸਕਦਾ ਹੈ ਜੇ ਤੁਸੀਂ ਕੰਮ ਕਰ ਰਹੇ ਹੋ ਖੇਤਾਂ ਦੇ ਵਿੱਚ ਤਾਂ ਤੁਸੀਂ ਪੇਅਰ ਦੇ ਵਿੱਚ ਕੰਮ ਕਰਨਾ ਹੈ, ਤਾਂ ਜੋ ਇੱਕ ਦੂਜੇ ਦੀ ਜੇ ਹਾਲਤ ਵਿਗੜਦੀ ਵੀ ਹੈ ਤਾਂ ਵਿਗੜਦੀ ਹਾਲਤ ਬਾਰੇ ਕਈ ਵਾਰੀ ਬੰਦੇ ਨੂੰ ਆਪ ਨਹੀਂ ਪਤਾ ਲੱਗਦਾ ਕਿ ਮੈਨੂੰ ਦਸਤ ਲੱਗਣ ਜਾ ਰਹੇ ਨੇ ਜਾਂ ਮੈਨੂੰ ਕੋਈ ਹੋਰ ਪ੍ਰੋਬਲਮ ਹੈ। ਕਈ ਵਾਰੀ ਬੇਹੋਸ਼ੀ, ਜ਼ਿਆਦਾ ਤਾਪਮਾਨ ਦੇ ਵਿੱਚ ਬੇਹੋਸ਼ੀ ਦੇ ਆਲਮ ਦੇ ਵਿੱਚ ਵੀ ਬੰਦਾ ਚਲਾ ਜਾਂਦਾ। ਤਾਂ ਉਹ ਕਹਿੰਦੇ ਕਿ ਜ਼ਰੂਰੀ ਇਹ ਹੈ ਕਿ ਤੁਸੀਂ ਪੇਅਰਸ ਦੇ ਵਿੱਚ ਹੀ ਕੰਮ, ਜੋੜਿਆਂ ਦੇ ਵਿੱਚ ਹੀ ਕੰਮ ਕਰੋ ਤਾਂ ਵਧੀਆ। ਨੀਸੀ ਫਾਰਮਸ ਲੀਗ ਦੇ ਪ੍ਰਧਾਨ ਨੇ ਮੈਨੂਅਲ ਕੁਨਾ, ਉਹਨਾਂ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਜਿਹੜੀ ਇਹ ਗਰਮੀ ਹੈ ਇਹ ਕਾਫੀ ਇਸ ਵਾਰੀ ਖਤਰਨਾਕ ਹੈ ਤੇ ਗਰਮੀ ਦਾ ਦੌਰਾ ਵੀ ਤੁਹਾਨੂੰ ਪੈ ਸਕਦਾ ਤੇ ਸਰੀਰ ਤੁਹਾਡਾ ਜਿਹੜਾ ਉਹ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਕਰਨੋਂ ਹਟ ਸਕਦਾ। ਸੋ ਕੁਝ ਲੋਕ ਇਹ ਵੀ ਸੋਚਦੇ ਆ ਕਿ ਸ਼ਾਇਦ ਉਹ ਤੁਸੀਂ ਕੋਈ ਐਕਟਿੰਗ ਕਰ ਰਹੇ ਹੋ ਜਾਂ ਕੁਛ ਹੈ, ਪਰ ਇਹ ਕਹਿੰਦੇ ਕਿ ਬਹੁਤ ਜਲਦੀ ਜਿਹੜੀ ਗਰਮੀ ਹੈ ਇਹ ਹੀਟ ਸਟ੍ਰੋਕ ਦੇ ਵਿੱਚ ਬਦਲ ਸਕਦੀ ਹੈ ਤੇ ਹੀਟ ਸਟ੍ਰੋਕ ਦਾ ਜਿਹੜਾ ਧੱਕਾ ਵਾ ਉਹ ਕਈ ਵਾਰੀ ਸਰੀਰ ਸਾਡਾ ਝੱਲ ਨਹੀਂ ਪਾਉਂਦਾ। ਇਸ ਕਰਕੇ ਜਿਹੜੇ ਓਪਨ ਏਅਰ ਦੇ ਵਿੱਚ ਸੂਰਜ ਦੇ ਸਾਹਮਣੇ ਧੁੱਪ ਦੇ ਵਿੱਚ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਉਹ ਚੇਤਾਵਨੀਆਂ ਦਿੱਤੀਆਂ। ਉਹਨਾਂ ਨੂੰ ਸਲਾਹ ਦਿੱਤੀ ਹੈ ਕਿ ਜ਼ਿਆਦਾ ਪਾਣੀ ਦੀ ਵਰਤੋਂ ਕਰੋ। એનર્ਜੀ ਡਰਿੰਕ ਜਾਂ ਸ਼ੂਗਰ ਡਰਿੰਕ ਨਾ ਪੀਓ ਤਾਂ ਚੰਗਾ ਰਹੂਗਾ। ਸਹੀ ਸਮੇਂ ਤੇ ਸਹੀ ਭੋਜਨ ਜਿਹੜਾ ਉਹ ਖਾਓ ਤੇ ਜਿਹੜਾ ਹੋਰ ਵੀ ਤੁਸੀਂ ਜ਼ਿਆਦਾ ਲੋੜ ਤੋਂ ਜ਼ਿਆਦਾ ਪੀਂਦੇ ਆ ਜਾਂ ਜ਼ਿਆਦਾ ਲਿਕੁਇਡ ਜਿਹੜਾ ਤੁਸੀਂ ਫਾਰਮ ਦੇ ਵਿੱਚ ਆਪਣੇ ਸਰੀਰ ਨੂੰ ਦੇਣਾ, ਤਾਂ ਜੋ ਤੁਹਾਡਾ ਸਰੀਰ ਹੈ ਜਿਹੜਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਡੀਹਾਈਡਰੇਸ਼ਨ ਨਾ ਹੋਵੇ, ਉਹ ਧੁੱਪ ਨੂੰ ਝੱਲਣ ਦੇ ਸਮਰੱਥ ਹੋਵੇ ਜੀ। ਕੈਲੀਫੋਰਨੀਆ ਦੇ ਈਸਟ ਵੇ ਏਰੀਏ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਟਲਸ ਬੰਦ ਹੋ ਰਹੇ ਆ। ਸੈਨ ਫਰਾਂਸਿਸਕੋ, ਈਸਟ ਵੇ,
ਕਹਿੰਦੇ ਵੀ ਬਿਜ਼ਨਸ ਬਹੁਤ ਸਲੋ ਚੱਲ ਰਿਹਾ, ਉੱਤੋਂ ਸਭ ਤੋਂ ਵੱਡੀ ਹੋਮਲੈਸਨੈਸ ਦੀ ਪ੍ਰੋਬਲਮ ਆ। ਐਸ਼ਫੋਰਡ ਹੌਸਪਿਟੈਲਿਟੀ ਟਰੱਸਟ ਨੇ ਕਹਿਤਾ ਵੀ ਅਸੀਂ 19 ਹੋਟਲ ਨੇਸ਼ਨ ਵਾਈਡ, ਜਿਨ੍ਹਾਂ ਦੇ ਵਿੱਚ 249 ਰੂਮਾਂ ਵਾਲਾ ਅੰਬੈਸੀ ਸੂਟ ਹੋਟਲ ਵਾਲੰਟ ਕ੍ਰੀਕ 'ਚ ਆ, ਅਕ੍ਰੋਸ ਫਰੋਮ ਪਲੇਜ਼ੈਂਟ ਹਿਲ ਬਾਰਡ ਸਟੇਸ਼ਨ, ਉਹ ਕਹਿੰਦੇ ਵੀ $300 ਮਿਲੀਅਨ ਦੇ ਕਰੀਬ ਉਹਨਾਂ ਦਾ ਲੋਨ ਰਹਿੰਦਾ ਆ, ਤੇ ਉਹ ਅਸੀਂ ਸਾਰੇ ਵਾਪਸ ਕਰਨ ਜਾ ਰਹੇ ਆ ਬੈਂਕਾਂ ਨੂੰ, ਸੋ ਉਹ ਬੈਂਕਾਂ ਦੇ ਕੋਲ ਚਲੇ ਜਾਣਗੇ। ਬੌਬ ਲਿੰਸ਼ੇਡ ਕਰਕੇ ਵਾਲੰਟ ਕ੍ਰੀਕ ਚੈਂਬਰ ਆਫ ਕਾਮਰਸ ਦੇ ਆ, ਉਹ ਕਹਿੰਦੇ ਹਜੇ ਤੱਕ ਅਸੀਂ ਐਸ਼ਫੋਰਡ ਟਰੱਸਟ ਵਾਲੇ ਲੋਕਾਂ ਦੇ ਨਾਲ ਗੱਲਬਾਤ ਤਾਂ ਨਹੀਂ ਕੀਤੀ, ਪਰ ਇਹਦੇ ਨਾਲ ਹੁਣ ਜੌਬਸ ਵੀ ਬਹੁਤ ਸਾਰੀਆਂ ਜਾਣਗੀਆਂ, ਇਹ ਹੋਟਲ ਬੰਦ ਹੋਊਗੇ, ਚੱਲਣਗੇ। ਈਸਟਵੇ ਹੋਟਲ ਦੀ ਜੇ ਗੱਲ ਕਰਦੇ ਜਾਈਏ ਤੇ ਈਸਟਵੇ ਦੇ ਵਿੱਚ ਕੋਰਟਯਾਰਡ ਮੈਰੀਅਟ ਹੋਟਲ, ਰੈਜ਼ੀਡੈਂਸ ਇਨ, ਦੋਨੋਂ ਨਿਊਯਾਰਕ ਦੇ ਵਿੱਚ, ਬੇ ਏਰੀਏ ਦੇ ਵਿੱਚ, ਇਸੇ ਤਰ੍ਹਾਂ ਕੋਰਟਯਾਰਡ ਬਾਈ ਮੈਰੀਅਟ ਐਟ ਓਕਲੈਂਡ 에ਅਰਪੋਰਟ, ਇਹ ਵੀ ਦੋਨੋਂ ਹੀ ਜਿਹੜੇ ਆ ਉਹਨਾਂ ਨੇ ਕਹਿਤਾ ਵੀ ਅਸੀਂ ਬੈਂਕ ਵਾਲਿਆਂ ਨੂੰ ਚਾਬੀਆਂ ਦੇਣ ਜਾ ਰਹੇ ਹਾਂ। ਕੋਵਿਡ ਤੋਂ ਬਾਅਦ ਜੋ ਟਰੈਵਲ ਬਿਜ਼ਨਸ ਆ, ਕਹਿੰਦੇ ਹਜੇ ਵੀ ਅਪ ਨਹੀਂ ਗਿਆ ਹੈਗਾ, ਸੋ ਅਸੀਂ ਪੈਸੇ ਲੂਜ਼ ਕਰ ਰਹੇ ਹਾਂ, ਇਸ ਕਰਕੇ ਜੋ ਇਹ ਹੋਟਲਸ ਹੈਗੇ ਆ ਵਾਪਸ ਬੈਂਕਾਂ ਨੂੰ ਜਾ ਰਹੇ ਹੈਗੇ ਆ। ਵਾਲੰਟ ਕ੍ਰੀਕ ਦੇ ਵਿੱਚ ਵਿਜ਼ਟਰ ਬਿਊਰੋ ਪ੍ਰਮੋਟ ਕਰ ਰਹੀ ਆ ਹੋਟਲਸ ਨੂੰ, ਤਾਂ ਕਿ ਉੱਥੇ ਯੰਗ ਸਪੋਰਟਸ ਜਾਂ ਕਾਲਜ ਸਪੋਰਟਸ ਦੇ ਫੈਨ ਰਹਿ ਸਕਣ, ਪਰ ਓਵਰਆਲ ਕਹਿੰਦੇ ਸਰਵਾਈਵ ਹੋਣਾ ਇਹਨਾਂ ਦਾ ਲਈ ਹੁਣ ਕਾਫੀ ਔਖਾ ਹੋਇਆ ਆ। ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ, ਸੈਨ ਫਰਾਂਸਿਸਕੋ ਦਾ ਸਭ ਤੋਂ ਵੱਡਾ ਜਿਹੜਾ ਹੋਟਲ, ਜਿਹਦੇ 3000 ਦੇ ਕਰੀਬ ਰੂਮ ਸੀ, ਉਹਨਾਂ ਨੇ ਵੀ ਜੋ $1.6 ਬਿਲੀਅਨ ਦਾ ਲਿਆ ਸੀ, 750 ਮਿਲੀਅਨ ਦਾ ਲੋਨ ਰਹਿੰਦਾ, ਉਹਨਾਂ ਨੇ ਵੀ ਬੈਂਕ ਵਾਲਿਆਂ ਨੂੰ ਚਾਬੀ ਆਪਣੀ ਦੇ ਦਿੱਤੀ ਹੈ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁੱਖ ਕਰੀਏ ਲਾਸ ਐਂਜਲਸ ਦਾ। ਕਈ ਵਾਰੀ ਆਪਾਂ ਪੁਲਿਸ ਅਧਿਕਾਰੀਆਂ ਦੀ ਆਲੋਚਨਾ ਵੀ ਕਰਦੇ ਹਾਂ ਜਦੋਂ ਉਹ ਡਿਊਟੀ ਦੇ ਦਰਮਿਆਨ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਹੀਂ ਕਰਦੇ ਜਾਂ ਕੋਈ ਗੜਬੜੀ ਕਰਦੇ ਆ, ਪਰ ਉਹਨਾਂ ਦੀ ਡਿਊਟੀ ਔਖੀ ਵੀ ਬੜੀ ਆ। ਲਾਸ ਐਂਜਲਸ ਦੇ ਵਿੱਚ 5 ਪੁਲਿਸ ਅਧਿਕਾਰੀ ਉਸ ਵੇਲੇ ਬੇਹੋਸ਼ ਹੋ ਗਏ ਜਦੋਂ ਉਹਨਾਂ ਨੇ ਇੱਕ ਘਰ ਦੇ ਵਿੱਚ ਮੈਥਾਮਫੈਟਾਮਾਈਨ ਦਾ ਜਿਹੜਾ ਜਾਣਕਾਰੀ ਮਿਲਣ ਤੋਂ ਬਾਅਦ ਉਸ ਘਰ ਦੇ ਵਿੱਚ ਤਲਾਸ਼ੀ ਵਾਰੰਟ ਲਿਜਾ ਕੇ ਤੇ ਉੱਥੇ ਸਰਚ ਅਭਿਆਨ ਸ਼ੁਰੂ ਕੀਤਾ ਸੀ। ਅਧਿਕਾਰੀ ਜਦੋਂ ਇਸ ਘਟਨਾ ਦੇ ਨਾਲ ਸਿੱਝਣ ਗਏ ਤਾਂ ਇਹ ਜਿਹੜੀ ਘਟਨਾ ਵਾਪਰੀ ਹੈ ਸਾਊਥ ਵੈਸਟ ਡਰਾਈਵ ਤੇ 4th ਐਵੀਨਿਊ ਦੇ ਲਾਗੇ ਵਾਪਰੀ ਹੈ। ਘਰ ਦੇ ਵਿੱਚ ਇੱਕ ਘਰੇਲੂ ਗੜਬੜੀ ਦੀ ਜਿਹੜੀ ਘਟਨਾ ਸੀ ਉਹਦੇ ਨਾਲ ਸਿੱਝਣ ਦੇ ਲਈ ਅਧਿਕਾਰੀ ਗਏ ਸਨ, ਤਾਂ ਇੱਕ ਨੂੰ ਨਸ਼ਾ ਜਿਹੜਾ ਉੱਥੋਂ ਬਰਾਮਦ ਹੋਇਆ। ਉਸ ਤੋਂ ਬਾਅਦ 4 ਅਧਿਕਾਰੀਆਂ ਨੂੰ ਜਿਹੜਾ ਉਹ ਸਿਡਰਸ ਸਿਨਾਈ ਲਿਜਾਇਆ ਗਿਆ ਤੇ ਦੂਜੇ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਪਤਾ ਲੱਗਿਆ ਕਿ ਉਹਨਾਂ ਦੀ ਜਿਹੜੀ ਫਿਜ਼ੀਕਲ ਐਕਟੀਵਿਟੀ ਸੀ ਉਹ ਬਹੁਤ ਜ਼ਿਆਦਾ ਸਲੋ ਹੋ ਚੁੱਕੀ ਸੀ ਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦੀ ਹੀ ਠੀਕ ਹੋ ਜਾਣਗੇ। ਇਸੇ ਦਰਮਿਆਨ ਪੁਲਿਸ ਦਾ ਕਹਿਣਾ ਇਹ ਹੈ ਕਿ ਅਸਪਸ਼ਟ ਹੈ ਕਿ ਕਿਸੇ ਨੂੰ ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਅਸਪਸ਼ਟ ਹੈ ਕਿ ਕਿਸੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਾਂ ਗ੍ਰਿਫਤਾਰ ਕੀਤਾ ਗਿਆ ਜਾਂ ਨਹੀਂ। ਚਸ਼ਮਦੀਦ ਜਿਹੜੇ ਨੇ ਉਹਨਾਂ ਤੋਂ ਜ਼ਰੂਰ ਪੁੱਛਿਆ ਗਿਆ, ਉਹਨਾਂ ਨੇ ਇਹ ਗੱਲ ਜ਼ਰੂਰ ਦੱਸੀ ਕਿ ਇੱਥੇ ਪੁਲਿਸ ਅਧਿਕਾਰੀ ਆਏ ਸਨ, ਉਹਨਾਂ ਨੇ ਸਰਚ ਵਾਰੰਟ ਵੀ ਉਹਨਾਂ ਕੋਲ ਸੀਗਾ ਤੇ ਉਹ ਘਰ ਦੇ ਵਿੱਚ ਸਰਚ ਕਰ ਰਹੇ ਸਨ ਤੇ ਅਚਾਨਕ ਉਹਨਾਂ ਦੇ ਵਿੱਚੋਂ 5 ਜਣਾਂ ਦੀ ਜਿਹੜੀ ਸਿਹਤ ਆ ਉਹ ਵਿਗੜ ਗਈ। ਪਤਾ ਲੱਗਿਆ ਕਿ ਉਹ ਮੈਥਾਮਫੈਟਾਮਾਈਨ ਦੇ ਸੰਪਰਕ ਦੇ ਵਿੱਚ ਆ ਗਏ ਸਨ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪੀਟਲਾਈਜ਼ਡ ਕਰਵਾਉਣਾ ਪਿਆ। ਸੋ ਇਸ ਖਬਰ ਤੇ ਜਿਹੜੇ ਹੋਰ ਵੇਰਵੇ ਨੇ ਉਹਨਾਂ ਦੀ ਉਡੀਕ ਕੀਤੀ ਜਾ ਰਹੀ ਹੈ। ਜੀ ਕਹਿੰਦੇ ਅਮਰੀਕਾ ਦੇ ਵਿੱਚ ਬਹੁਤ ਲੋਕਾਂ ਨੂੰ ਜਿਹੜੀ ਆ ਭੱਲ ਉਹ ਪਚਦੀ ਨਹੀਂ। ਇੱਦਾਂ ਇੱਕ ਖਬਰ ਆ ਰਹੀ ਆ ਮਿਸ਼ੀਗਨ ਤੋਂ, 61 ਸਾਲਾਂ ਦਾ ਇੱਕ ਪੰਜਾਬੀ ਮੂਲ ਦਾ ਡਾਕਟਰ, ਉਸ ਨੂੰ ਅਰੈਸਟ ਕੀਤਾ ਗਿਆ ਆ ਜੈਨਸੀ ਕਾਉਂਟੀ ਸ਼ੈਰਿਫ ਕ੍ਰਿਸਟੋਫਰ ਸਵੈਂਸਨ ਵੱਲੋਂ। 61 ਸਾਲਾਂ ਦਾ ਡਾਕਟਰ ਪਰਮਿੰਦਰ ਜਸਵਾਲ, ਕਹਿੰਦੇ ਵੀ ਇਸ ਕਾਉਂਟੀ 'ਚ ਉਹ ਟਰੈਵਲ ਕੀਤਾ, ਉੱਥੇ ਉਸਨੇ ਇੱਕ ਟੀਨੇਜਰ ਬੱਚੀ ਜੋ ਆ ਉਹਦੇ ਨਾਲ $200 ਸੈਕਸ ਕਰਨ ਦੀ ਗੱਲਬਾਤ ਕੀਤੀ, ਉਹਨੂੰ ਗਲਤ ਪਿਕਚਰਾਂ ਵੀ ਭੇਜੀਆਂ ਸੀਆਂ, ਉਹਦੇ ਕੋਲ ਵਾਈਨ ਕੂਲਰ, ਕੋਕਾ ਕੋਲਾ, ਓਰੀਓਜ਼, ਕੁਕੀਜ਼ ਵਗੈਰਾ ਇਹ ਸਾਰਾ ਕੁਝ ਲੈ ਕੇ ਗਿਆ। ਸੋ 61 ਸਾਲਾਂ ਦਾ ਫੈਮਿਲੀ ਪ੍ਰੈਕਟਿਸ ਕਰਦਾ ਡਾਕਟਰ ਇਦਾਂ ਦੇ ਘਿਨੌਣੇ ਕੰਮ ਦੇ ਵਿੱਚ ਅਰੈਸਟ ਹੋਇਆ ਹੈਗਾ, ਹੁਣ ਫੜਿਆ ਗਿਆ ਆ। ਉਹਦੇ ਉੱਤੇ 4 ਚਾਰਜਸ ਜਿਹੜੇ ਲਾਏ ਹੈਗੇ ਆ, ਕੰਪਿਊਟਰ ਯੂਜ਼ ਕਰਨ ਦੇ, ਇਸੇ ਤਰ੍ਹਾਂ ਚਾਈਲਡ ਸੈਕਸ ਦੇ ਤੇ ਟ੍ਰੈਫਿਕਿੰਗ ਦੇ, ਚਾਈਲਡ ਸੈਕਸ਼ੁਅਲਿਟੀ, ਅਬਿਊਜ਼ਿਵ ਮਟੀਰੀਅਲ, ਅਕੋਸਟਿੰਗ ਏ ਚਾਈਲਡ ਆਫ ਇਮੋਰਲ ਪਰਪਸਸ ਤੇ 4th ਡਿਗਰੀ ਕ੍ਰਿਮੀਨਲ ਸੈਕਸ਼ੁਅਲ ਕੰਡਕਟ। $1,70,000 ਦੀ ਬੌਂਡ ਦੇ ਉੱਤੇ ਉਸ ਨੂੰ ਛੱਡਿਆ ਗਿਆ ਆ। ਜੋ ਉੱਥੇ ਦੇ ਸਵੈਂਸਨ ਹੈਗੇ ਆ, ਜਿਸ ਤਰ੍ਹਾਂ ਮੈਂ ਦੱਸਿਆ ਸੀ ਕਾਉਂਟੀ ਦੇ ਸ਼ੈਰਿਫ, ਉਹਨਾਂ ਨੇ ਇਹ ਕਿਹਾ ਆ ਵੀ ਇਸ ਤੋਂ ਬਿਨਾਂ ਇਸ ਡਾਕਟਰ ਦੇ ਹੋਰ ਵੀ ਕਈ ਵਿਕਟਮ ਹੋ ਸਕਦੇ ਹੈਗੇ ਆ। ਸੋ ਜੇ ਕਿਸੇ ਨੂੰ ਹੋਰ ਵਿਕਟਮਸ ਦੇ ਬਾਰੇ ਜਾਣਕਾਰੀ ਹੋਵੇ ਜਾਂ ਕੋਈ ਇਹਨਾਂ ਦਾ ਵਿਕਟਮ ਆ ਇਸ ਡਾਕਟਰ ਦਾ, ਤੇ ਉਹਨਾਂ ਨੇ ਆਪਣਾ ਨੰਬਰ ਵੀ ਦਿੱਤਾ ਹੈ 810 257 3426, ਉੱਥੇ ਕਾਲ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੋ।
ਪਰ ਤੁਸੀਂ ਦੇਖੋ ਵੀ ਅਮਰੀਕਾ ਦੇ ਵਿੱਚ 61 ਸਾਲਾਂ ਦਾ ਇਹ ਡਾਕਟਰ ਜੋ ਫੈਮਿਲੀ ਪ੍ਰੈਕਟਿਸ ਦਾ ਤੇ ਕਿੱਦਾਂ ਦੇ ਕੰਮ ਦੇ ਵਿੱਚ ਇਹ ਅਰੈਸਟ ਹੋਇਆ ਆ। ਸੋ ਇਹ ਪਤਾ ਨਹੀਂ ਹੁਣ ਕੀ ਇਹ ਇਦਾਂ ਦੇ ਲੋਕ ਜਿਹੜੇ ਭਾਲਦੇ ਆ, ਇਦਾਂ ਦੇ ਲੋਕਾਂ ਨੂੰ ਬਹੁਤ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਹੈ। ਜੀ ਜੀ। ਅਗਲੀ ਖਬਰ ਜਿਹੜੀ ਉਹ ਬੇਕਰਸਫੀਲਡ ਤੋਂ ਆ। ਬੇਕਰਸਫੀਲਡ ਦੇ ਵਿੱਚ ਇੱਕ 52 ਸਾਲਾ ਔਰਤ ਨੂੰ ਸੈਮੀ ਟਰੱਕ ਨੇ ਜਿਹੜਾ ਉਹ ਸਵੇਰੇ ਟੱਕਰ ਮਾਰ ਦਿੱਤੀ। ਇਸ ਕਰਕੇ ਇਸ ਹਾਦਸੇ ਦੇ ਵਿੱਚ ਇਹਦੀ ਜਿਹੜੀ ਜਾਨ ਔਰਤ ਦੀ ਚਲੀ ਗਈ। ਕੈਲੀਫੋਰਨੀਆ ਹਾਈਵੇ ਪੈਟਰੋਲ ਇਹਨਾਂ ਨੇ ਜਾਣਕਾਰੀ ਦਿੱਤੀ ਕਿ ਹਾਈਵੇ 99 ਨਾਰਥ ਆਫ ਰੋਜ਼ਡੇਲੇ ਹਾਈਵੇ ਜਿਹੜਾ ਕਿ ਤਕਰੀਬਨ ਇੱਥੇ ਸਵੇਰੇ 1 ਵਜੇ ਜਿਹੜੀ ਇਹ ਘਟਨਾ ਵਾਪਰੀ ਦੱਸੀ ਜਾਂਦੀ ਹੈ। ਪਤਾ ਲੱਗਿਆ ਕਿ ਜਦੋਂ ਔਰਤ ਜਾ ਰਹੀ ਸੀਗੀ ਹਾਈਵੇ 99 ਦੇ ਇਸ ਇਲਾਕੇ ਦੇ ਵਿੱਚ ਸਾਊਥ ਔਨ ਰੋਜ਼ਡੇਲ ਹਾਈਵੇ ਦੇ ਦਰਮਿਆਨ, ਤਾਂ ਉਦੋਂ ਇੱਕ ਸੈਮੀ ਟਰੱਕ ਜਿਹੜਾ ਉਹ ਉਹਨੂੰ ਦੇਖ ਨਹੀਂ ਸਕਿਆ, ਕਿਉਂਕਿ ਉਦੋਂ ਤੁਹਾਨੂੰ ਪਤਾ ਸਵੇਰੇ ਕਈ ਵਾਰ ਹਨੇਰਾ ਹੁੰਦਾ ਤੇ ਕਈ ਵਾਰੀ ਜੱਜਮੈਂਟ ਵੀ ਨਹੀਂ ਹੁੰਦੀ। ਤੇ ਉਹਨੇ ਜਿਹੜੇ ਕੱਪੜੇ ਆ ਉਹ ਵੀ ਦੱਸਦੇ ਆ ਕਿ ਉਹਨੇ ਡਾਰਕ ਪਾਏ ਹੋਏ ਸੀਗੇ, ਤੇ ਇੱਕ ਪਹਿਲਾਂ ਹੀ ਹਨੇਰਾ ਸੀਗਾ, ਡਾਰਕ ਕੱਪੜੇ ਨਾ ਪਾਏ ਹੋਣ ਕਰਕੇ ਉਹ ਜਿਹੜੀ ਨਾ ਦਿਸੀ। ਤੇ ਉਸ ਤੋਂ ਬਾਅਦ ਇਸ ਬੀਬੀ ਨੂੰ ਸੈਮੀ ਟਰੱਕ ਨੇ ਟੱਕਰ ਮਾਰ ਦਿੱਤੀ। ਬਾਅਦ ਦੇ ਵਿੱਚ ਪੁਲਿਸ ਨੂੰ ਜਿਹੜੀ ਕਾਲ ਜਾਂਦੀ ਹੈ ਤੇ ਉਸ ਤੋਂ ਬਾਅਦ ਬੇਕਰਫੀਲਡ ਜਿਹੜੀ ਏਰੀਆ ਆਫਿਸ ਹੈ CHP ਦਾ, ਕੈਲੀਫੋਰਨੀਆ ਹਾਈਵੇ ਪੈਟਰੋਲ ਦਾ, ਉਹਨਾਂ ਨੇ ਫਿਰ ਇਸ ਘਟਨਾ ਦੇ ਵਿੱਚ ਵਾਪਰਨ ਤੋਂ ਬਾਅਦ ਇਸ ਬੀਬੀ ਨੂੰ ਜਾ ਕੇ ਚੱਕਿਆ, ਪਰ ਪਤਾ ਲੱਗਿਆ ਕਿ ਇਸ ਦੀ ਥਾਂ ਮੌਤ ਹੋ ਗਈ। ਇਸ ਬੀਬੀ ਦੀ ਹਾਲੇ ਤੱਕ ਆਇਡੈਂਟੀਟੀ ਜਿਹੜੀ ਆ ਉਹ ਸ਼ੋ ਨਹੀਂ ਕੀਤੀ ਗਈ। ਜੀ। ਅਗਲੀ ਖਬਰ ਵਿੱਚ ਚਲੀ ਉਹ ਵੀ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦਾ ਇੱਕ ਡੈਜ਼ਰਟ ਸਟਾਰ ਮੋਟਲ ਦਾ ਓਨਰ, ਉਸ ਨੂੰ 4 ਸਾਲਾਂ ਦੀ ਜਿਹੜੀ ਸਜ਼ਾ ਆ ਸੁਣਾਈ ਗਈ ਆ, ਉਹ ਵੀ ਸੈਕਸ ਟ੍ਰੈਫਿਕਿੰਗ ਐਂਟਰਪ੍ਰਾਈਜ਼ ਦੇ ਸੰਬੰਧ ਦੇ ਵਿੱਚ। ਜਤਨ ਭਾਈ ਨਰੇਸ਼ ਭਗਤਾ 31 ਸਾਲਾਂ ਦਾ ਬੇਕਰਸਫੀਲਡ ਤੋਂ, ਉਹਨੂੰ 4 ਸਾਲਾਂ ਦੀ ਸਜ਼ਾ ਸੁਣਾਈ ਗਈ ਆ ਤੇ ਉਹਦੇ ਤੋਂ $1 ਮਿਲੀਅਨ ਦੀ ਜੱਜਮੈਂਟ ਵੀ ਉਹਦੇ ਅਗੇਂਸਟ ਹੋਈ ਆ। ਤੇ ਕਹਿੰਦੇ ਪਈ ਇਸ ਬੰਦੇ ਨੇ 2015 ਦੇ ਵਿੱਚ ਡੈਜ਼ਰਟ ਸਟਾਰ ਮੋਟਲ 516 ਸਾਊਥ ਯੂਨੀਅਨ ਐਵਨਿਊ ਤੇ ਇਹ ਹੋਟਲ ਖਰੀਦਿਆ ਸੀ। ਇਸ ਹੋਟਲ 'ਚ ਇਹਦਾ ਇੱਕ ਕੋ ਡਿਫੈਂਡੈਂਟ ਪਾਰਟਨਰ ਸੀ ਰॉय ਡਰੀਸ, 45 ਸਾਲਾਂ ਦਾ ਹੈਂਡੀਮੈਨ ਤੇ ਜਨਰਲ ਮੈਨੇਜਰ। ਕਹਿੰਦੇ ਭਈ ਇਸ ਨੇ ਇਸ ਓਨਰਸ਼ਿਪ ਦੇ ਦੌਰਾਨ 2018 ਤੋਂ 2020 ਤੱਕ ਉੱਥੇ ਜੋ ਆ ਸੈਕਸ ਟ੍ਰੈਫਿਕਿੰਗ ਕੀਤੀ, ਪਿੰਪਸ ਨੂੰ ਯੂਜ਼ ਕੀਤਾ, ਪ੍ਰੋਸਟੀਟਿਊਸ਼ਨ ਆਪਣੇ ਹੋਟਲ ਦੇ ਵਿੱਚ ਕਰਵਾਈ। ਤੇ ਕਹਿੰਦੇ ਭਈ ਪਰ ਰੂਮ ਇਹ $120 ਤੋਂ $140 ਕੈਸ਼ ਲੈਂਦਾ ਸੀ। 2018 ਤੋਂ ਲੈ ਕੇ ਜਨਵਰੀ 2020 ਤੱਕ ਜੋ ਜਤਨ ਭਾਈ ਭਗਤਾ ਆ, ਇਸ ਨੇ $1 ਮਿਲੀਅਨ ਕੈਸ਼ ਆਪਣੇ ਬੈਂਕ ਅਕਾਊਂਟ ਦੇ ਵਿੱਚ ਜਮ੍ਹਾਂ ਕਰਾਇਆ। ਸੋ ਜੋ ਕਿ ਅਪਰੋਕਸੀਮੇਟਲੀ $30,000 ਤੋਂ ਲੈ ਕੇ $40,000 ਪਰ ਮੰਥ ਬਣਦਾ ਹੈਗਾ ਆ। 2019 ਦੇ ਵਿੱਚ 2 ਬੱਚੀਆਂ ਨੂੰ, ਮਾਈਨਰ ਬੱਚੀਆਂ ਨੂੰ ਉੱਥੋਂ ਪੁਲਿਸ ਵੱਲੋਂ ਰੈਸਕਿਊ ਕੀਤਾ ਗਿਆ ਸੀ ਤੇ ਉਹਦੇ ਵਿੱਚ 2 ਹੋਰ ਬੰਦੇ ਵੀ ਜੋ ਅਰੈਸਟ ਕੀਤੇ ਗਏ ਸੀ। ਕਹਿੰਦੇ ਸਾਰਾ ਕੁਝ ਨੋਇੰਗਲੀ, ਜਾਣ ਬੁੱਝ ਕੇ ਇਹ ਕੰਮ ਕਰਾ ਰਿਹਾ ਸੀ, ਇਸ ਕਰਕੇ ਜਿਹੜੀ ਆ ਇਸ ਨੂੰ ਇੰਨੀ ਜ਼ਿਆਦਾ ਸਜ਼ਾ ਹੋਈ ਹੈਗੀ ਆ। ਇਹ ਸਾਰੀ ਇਨਵੈਸਟੀਗੇਸ਼ਨ ਹੋਈ ਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, FBI ਦੇ ਨਾਲ, ਹੋਮਲੈਂਡ ਸਿਕਿਉਰਿਟੀ ਦੇ ਨਾਲ, ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਦੇ ਨਾਲ, ਪੈਰੋਲ ਡਿਵੀਜ਼ਨ ਜਿਹੜੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਤੇ ਰਿਹੈਬਲੀਟੇਸ਼ਨ ਦੀ ਆ, ਅਸਿਸਟੈਂਟ US ਅਟਾਰਨੀ ਜਨਰਲ ਡੇਵਿਡ ਗਾਪਾ ਇਹ ਸਾਰੇ ਪ੍ਰੋਸੀਕਿਊਟਿੰਗ ਕੇਸ ਦੇ ਵਿੱਚ ਇਨਵੋਲਵ ਸੀ। ਇਹ ਜਿਹੜਾ ਸਾਰਾ ਜੋ ਹੋਇਆ, ਇਹ ਇੱਕ ਪ੍ਰੋਜੈਕਟ ਸੇਫ ਚਾਈਲਡਹੁੱਡ ਨੇਸ਼ਨ ਵਾਈਡ ਇਨੀਸ਼ੀਏਟਿਵ ਲਾਂਚ ਕੀਤਾ ਗਿਆ ਸੀ ਮਈ 2006 ਚ ਡਿਪਾਰਟਮੈਂਟ ਆਫ ਜਸਟਿਸ ਵੱਲੋਂ। ਉਸ ਦੇ ਅਧੀਨ ਇਹ ਸਾਰੇ ਕੁਝ ਅਰੈਸਟ ਕੀਤੇ ਗਏ ਤੇ ਹੁਣ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈਗੀ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਫ੍ਰੈਜ਼ਨੋ ਤੋਂ ਆ। ਫ੍ਰੈਜ਼ਨੋ ਦੇ ਵਿੱਚ ਸਮਾਲ ਬਿਜ਼ਨਸ ਜਿਹੜੇ ਵੀ ਆਨ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਜਿਹੜੀ ਖਬਰ ਹੈ ਥੋੜੀ ਜੀ ਰਾਹਤ ਭਰੀ ਹੋ ਸਕਦੀ ਹੈ। ਉਹਨਾਂ ਦੇ ਲਈ ਉਹਨਾਂ ਦੀ ਖੁਸ਼ੀ ਦੇ ਵਿੱਚ ਵੀ ਵਾਧਾ ਕਰ ਸਕਦੀ ਹੈ, ਕਿਉਂਕਿ ਹੁਣ ਫ੍ਰੈਜ਼ਨੋ ਦੇ ਵਿੱਚ ਜਿਹੜੇ ਸਮਾਲ ਬਿਜ਼ਨਸ ਗਰੋਥ ਫੰਡ ਹੈ ਇੱਕੋ ਰੱਖਿਆ ਗਿਆ ਤੇ ਇਸ ਫੰਡ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਗਲੋਬਲ ਇੰਟਰਪ੍ਰੈਨਰਸ਼ਿਪ ਨੈਟਵਰਕ ਇਟਸੇ ਐਂਡ ਪ੍ਰੋਗਰੈਸਿਵ ਦੇ ਦੁਆਰਾ। ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜੇਕਰ ਤੁਸੀਂ ਆਪਣਾ ਨਵਾਂ ਕਾਰੋਬਾਰ ਕਰਨ ਦੇ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਹੁਣ ਫੰਡਿੰਗ ਜਿਹੜੀ ਆ ਉਹ ਕੀਤੀ ਜਾਊਗੀ। ਤੁਹਾਡੀਆਂ ਸਹੂਲਤਾਂ ਦੇ ਮੁਤਾਬਕ, ਤੁਹਾਡੀਆਂ ਨੀਡਸ ਦੇ ਮੁਤਾਬਕ ਜਿਹੜੀ ਫੰਡਿੰਗ ਆ ਉਹ ਤੁਸੀਂ $5,000 ਤੋਂ ਲੈ ਕੇ $25,000 ਜਿਹੜੀ ਆ ਤੁਹਾਨੂੰ ਹੈਲਪ ਉਹ ਮਿਲ ਸਕਦੀ ਆ। ਤੇ ਐਲੀਜੀਬਲ ਉਹ ਲੋਕ ਹੋਣਗੇ ਜਿਹੜੇ ਕਿ ਜਿਨ੍ਹਾਂ ਨੇ ਪਿਛਲੇ ਸਾਲ 1 ਮਿਲੀਅਨ ਤੋਂ ਘੱਟ ਦੇ ਜਿਹੜੇ ਪੈਸੇ ਨੇ ਉਹ ਬਣਾਏ ਨੇ। ਤੇ ਇਹਦੇ ਲਈ ਤੁਸੀਂ ਜਿਹੜੀ ਡੈਡਲਾਈਨ ਅਪਲਾਈ ਕਰਨ ਦੀ ਉਹ ਹੈਗੀ ਹੈ ਜੁਲਾਈ 21।
ਤੇ ਉਸ ਤੋਂ ਬਾਅਦ ਤੁਸੀਂ 3 PM ਤੋਂ ਬਾਅਦ 3 ਵਜੇ ਤੋਂ ਬਾਅਦ ਇਹਦੇ ਲਈ ਅਪਲਾਈ ਨਹੀਂ ਕਰ ਸਕੋਗੇ। ਸੋ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਗਲੋਬਲ ਇੰਟਰਪ੍ਰੀਨਰਸ਼ਿਪ ਨੈਟਵਰਕ ਇਟਸੇ ਤੇ ਪ੍ਰੋਗਰੈਸਿਵ ਵੱਲੋਂ ਜਿਹੜਾ ਉਹ ਚਲਾਇਆ ਜਾਣਾ, ਜਿਹਦੇ ਨਾਲ ਜਿਹੜੇ ਵੀ ਲੋਕ ਸਮਾਲ ਬਿਜ਼ਨਸ ਔਨ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਮੌਕਾ ਜਿਹੜਾ ਉਹ ਮੰਨਿਆ ਜਾ ਰਿਹਾ ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਸਟੇਟ ਦੇ ਵਿੱਚ ਸੈਕਰਾਮੈਂਟੋ ਵਿਖੇ ਇੱਕ ਫੇਅਰ ਮੇਲਾ ਲੱਗਾ ਹੋਇਆ ਆ। ਈਵਨ ਦੋ ਗਰਮੀ ਬਹੁਤ ਜ਼ਿਆਦਾ ਹੈਗੀ ਆ, ਪਰ ਇਹ ਬਹੁਤ ਹੀ ਵਧੀਆ ਜਿਹੜਾ ਮੇਲਾ ਆ ਕੈਲੀਫੋਰਨੀਆ ਸਟੇਟ ਫੇਅਰ ਉਹ ਲੱਗਾ ਹੋਇਆ। ਟੈਂਪਰੇਚਰ 100 ਡਿਗਰੀ ਦੇ ਕਰੀਬ ਹੋਊਗਾ, ਪਰ ਜੋ ਲੋਕ ਆ ਉਹਨਾਂ ਨੂੰ ਕਹਿੰਦੇ ਵੀ ਬਹੁਤ ਵੱਡੀ ਗਿਣਤੀ 'ਚ ਇਸ ਮੇਲੇ ਨੂੰ ਦੇਖਣ ਵੀ ਜਾ ਰਹੇ ਆ। ਸੋ ਆਪਣੇ ਬੱਚਿਆਂ ਨੂੰ ਇਸ ਮੇਲੇ ਨੂੰ ਲੈ ਕੇ ਦੇਖਣ ਜਾਓ। ਉੱਥੇ ਸੈਕਰਾਮੈਂਟੋ ਦੇ ਵਿੱਚ ਫੇਅਰ ਗਰਾਊਂਡ 'ਚ ਉੱਥੇ ਇਹ ਮੇਲਾ ਲੱਗਿਆ ਹੋਇਆ। ਤੇ ਜਾਂਦੇ ਜਾਂਦੇ ਇੱਕ ਖਬਰ ਆਪਾਂ ਹੋਰ ਸਾਂਝੀ ਕਰਨੀ ਆ। ਜਿਸ ਤਰ੍ਹਾਂ ਕੈਲੀਫੋਰਨੀਆ ਦੇ ਪੋਲੀਟੀਸ਼ੀਅਨਾਂ ਨੇ ਇੰਨਾ ਜ਼ਿਆਦਾ ਸਟੇਟ ਦਾ ਪੱਠਾ ਬਿਠਾਲਤਾ ਸਮਾਲ ਬਿਜ਼ਨੈਸਿਸ ਦਾ, $950 ਤਾਈਂ ਕੋਈ ਚੋਰੀ ਕਰਦਾ ਪੁਲਿਸ ਵਾਲੇ ਰਿਪੋਰਟ ਵੀ ਨਹੀਂ ਲਿਖਣ ਆਉਂਦੇ, ਤੇ ਇੰਨਾ ਜ਼ਿਆਦਾ ਕ੍ਰਾਈਮ ਵੱਧ ਗਿਆ ਤੇ ਲੋਕਾਂ ਦੇ ਹੱਥ ਖੜੇ ਹੋ ਗਏ। ਬਹੁਤ ਸਮਾਂ ਪਹਿਲਾਂ ਅਸੀਂ ਲੋਕਾਂ ਨੂੰ ਪੰਜਾਬੀ ਰੇਡੀਓ USA ਰਾਹੀਂ ਹਦਾਇਤਾਂ ਦਿੱਤੀਆਂ ਸੀ, ਭਈ ਆਪਣੇ ਘਰਾਂ ਦੇ ਵਿੱਚ ਗਨਸ ਵਗੈਰਾ ਖਰੀਦ ਕੇ ਰੱਖੋ। ਇਹ ਜਿਹੜੇ ਹੁਣ ਬਦਮਾਸ਼ ਆ, ਚੋਰ ਆ, ਤੁਹਾਡੇ ਬਿਜ਼ਨਸ ਤੋਂ ਬਾਅਦ ਤੁਹਾਡੇ ਘਰਾਂ ਦੇ ਵਿੱਚ ਆਣਗੇ। ਇਹ ਆਲਰੇਡੀ ਖਬਰਾਂ ਆਣੀਆਂ ਸ਼ੁਰੂ ਹੋ ਗਈਆਂ ਹੈਗੀਆਂ। ਕੈਲੀਫੋਰਨੀਆ ਦੇ ਐਂਟੀਓਕ ਸ਼ਹਿਰ ਦੇ ਵਿੱਚ ਜੁਲਾਈ 6 ਨੂੰ ਕਹਿੰਦੇ 10 ਤੋਂ ਵੱਧ ਲੋਕ ਇਕੱਠੇ ਹੋ ਕੇ ਪੂਰੇ ਨੇਬਰਹੁੱਡ ਦੇ ਵਿੱਚ ਘੁੰਮ ਰਹੇ ਸੀ ਤੇ ਕੱਲੀ ਕੱਲੀ ਕਾਰ ਨੂੰ ਜਿਹੜੀ ਆ ਉਹ ਤੋੜ ਰਹੇ ਸੀ, ਉਹਦੇ ਵਿੱਚੋਂ ਸਮਾਨ ਕੱਢ ਰਹੇ ਸੀ। ਤੇ 50 ਤੋਂ ਵੱਧ ਜਿਹੜੀਆਂ ਕਾਰਾਂ ਆ ਉਹਨਾਂ ਨੇ ਇਹ ਤੋੜੀਆਂ ਹੈਗੀਆਂ। ਲੋਕ ਡਰਦੇ ਮਾਰੇ ਘਰਾਂ ਦੇ ਵਿੱਚ ਬਾਹਰ ਨਹੀਂ ਨਿਕਲ ਰਹੇ ਸੀ। ਸੋ ਈਵਨ ਦੋ ਕੰਟਰਾ ਕੋਸਟਾ ਕਾਉਂਟੀ 'ਚ ਜਿਹੜਾ ਇਹ ਟਾਊਨ ਪੈਂਦਾ ਐਂਟੀਓਕ, ਉੱਥੇ ਕਹਿੰਦੇ ਕਾਰ ਟੁੱਟਣੀ ਜਾਂ ਭੱਜਣੀ ਇਹ ਆਮ ਜਿਹੀ ਗੱਲ ਆ, ਇਹ ਕੋਈ ਬਾਹਲਾ ਨਹੀਂ ਹੈਗਾ। ਪਰ ਜਿਸ ਹਿਸਾਬ ਦੇ ਨਾਲ 10 ਜਾਣਿਆਂ ਦਾ ਗਰੁੱਪ ਡੋਰ ਟੂ ਡੋਰ ਜਾ ਰਿਹਾ ਸੀ, ਇਹ ਹੁਣ ਤੁਹਾਡੇ ਕੋਲ ਮੌਕਾ ਆ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਭਈ ਆਪਣੇ ਘਰਾਂ ਦੇ ਵਿੱਚ ਸਾਰਾ ਕੁਝ ਤੁਹਾਨੂੰ ਸਮਾਨ ਰੱਖਣਾ ਚਾਹੀਦਾ। ਕੱਲ ਨੂੰ ਤੁਹਾਡੇ ਘਰਾਂ ਦੇ ਵਿੱਚ ਵੀ ਜਿਹੜੇ ਚੋਰ ਆ ਇਹ ਇਦਾਂ ਬਣਨਗੇ ਤੇ ਤੁਹਾਡਾ ਜਿਹੜਾ ਸਮਾਨ ਆ ਉਹ ਚੋਰੀ ਕਰਨਗੇ ਜੀ। ਸੋ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਲਾਸਟ ਦੇ ਵਿੱਚ ਆਪਾਂ ਸਟਾਕ ਦੇ ਬਾਰੇ ਜਿਹੜੀ ਜਾਣਕਾਰੀ, ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਪ੍ਰਵੀਨ ਜੀ, ਅੱਜ S&P ਇੰਡੈਕਸ ਥੋੜਾ ਜਿਹਾ ਡਾਊਨ ਗਿਆ 4.62 ਤੇ ਕਲੋਜ਼ ਹੋਇਆ 4505 ਤੇ ਡਾਓ ਜੋਨ ਇੰਡਸਟਰੀਅਲ ਅਪ ਗਿਆ 113.99 ਕਲੋਜ਼ ਹੋਇਆ 34509 ਤੇ ਨੈਸਡੈਕ ਡਾਊਨ ਗਿਆ 24.87 ਤੇ ਕਲੋਜ਼ ਹੋਇਆ 14113 ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਰਹੇ ਆ ਇਹ ਕੈਨੇਡਾ ਦੇ $1.32 ਤੇ $1 ਦੇ ਬਰਾਬਰ ਇੰਡੀਆ ਦੇ $82.08, $1 ਦੇ ਬਰਾਬਰ ਪਾਕਿਸਤਾਨ ਦੇ $277.50 ਤੇ ਜਾਂਦੇ ਜਾਂਦੇ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ, ਤੁਹਾਡੇ ਬੱਚਿਆਂ ਦਾ ਆਰਟ ਦੇ ਵਿੱਚ ਇੰਟਰਸਟ ਹੈਗਾ, ਆਰਟ ਕੈਂਪ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ USA ਵੱਲੋਂ ਰਲ ਕੇ ਫ੍ਰਿਜਨੋ 'ਚ ਲੱਗ ਰਿਹਾ। ਮੰਡੇ ਤੋਂ ਲੈ ਕੇ ਫਰਾਈਡੇ ਤੱਕ ਹੋਣਾ ਆ। ਸੈਚਰਡੇ ਨੂੰ ਜੋ ਸੈਰੇਮਨੀ ਹੋਊਗੀ, ਜੋ ਜਿੰਨੇ ਵੀ ਬੱਚੇ ਪਾਰਟਿਸਿਪੇਟ ਕਰੂਗੇ, 2 ਗਰੁੱਪ ਹੋਊਗੇ, 7 ਸਾਲ ਜਾਂ 9 ਸਾਲ ਦੀ ਉਮਰ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਬੱਚੇ ਹੋਣਗੇ ਤੇ 2.5-3 ਘੰਟੇ ਦਾ ਕੈਂਪ ਹੁੰਦਾ। ਪਰਮ ਸਿੰਘ ਬਹੁਤ ਹੀ ਵਧੀਆ ਜਿਹੜੇ ਆਰਟਿਸਟ ਹੈਗੇ ਆ, ਉਹਨਾਂ ਨੇ ਸਿੱਖ ਹਿਸਟਰੀ ਦੇ ਉੱਤੇ ਬਹੁਤ ਸਾਰੀਆਂ ਪੇਂਟਿੰਗਸ ਬਣਾਈਆਂ। ਪਿਛਲੇ 3 ਸਾਲਾਂ ਤੋਂ ਲਗਾਤਾਰ ਇਹ ਕੈਂਪ ਲਾ ਰਹੇ, ਇਸ ਵਾਰੀ ਵੀ ਲੱਗਣਾ। ਸੋ ਫ੍ਰਿਜਨੋ ਦੇ ਵਿੱਚ ਆ, ਫ੍ਰਿਜਨੋ 'ਚ ਤੁਹਾਡੇ ਰਿਸ਼ਤੇਦਾਰ ਬਹੁਤ ਆ, ਸੋ ਬੱਚਿਆਂ ਨੂੰ ਨਾਲ ਲੈ ਕੇ ਜਾਓ, ਨਾਲੇ ਰਿਸ਼ਤੇਦਾਰਾਂ ਨੂੰ ਮਿਲੋ ਤੇ ਪਲੱਸ ਨਾਲ ਕੈਂਪ ਉੱਥੇ ਤੁਸੀਂ ਲਾ ਸਕਦੇ ਹੈਗੇ। ਕੈਂਪ ਦੇ ਲਈ ਜਾਣਕਾਰੀ ਕੀ ਰਿਕੁਆਇਰਮੈਂਟ ਆ, ਤੁਸੀਂ ਕਾਲ ਕਰ ਲਓ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ 408 272 5200। ਕਾਫੀ ਵੱਡੀ ਗਿਣਤੀ 'ਚ ਬੱਚੇ ਰਜਿਸਟਰ ਵੀ ਹੋ ਗਏ ਆ। ਸੋ ਆਪਾਂ ਨੇ ਉਹ ਗਰੁੱਪ ਡਿਵਾਈਡ ਕਰਨੇ ਵੀ ਕਿਸ ਹਿਸਾਬ ਦੇ ਨਾਲ ਕਿਹੜਾ ਗਰੁੱਪ ਸਵੇਰ ਨੂੰ ਹੋਊਗਾ, ਕਿਹੜਾ ਗਰੁੱਪ ਆਫਟਰਨੂਨ ਨੂੰ ਹੋਊਗਾ। ਸੋ ਇੱਕ ਵਾਰੀ ਕਾਲ ਕਰ ਲਿਓ 408 272 5200। ਸੋ ਹੁਣ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।